हाँ जी बेलियो सजनों मित्रों की हाल है। उम्मीद करते हैं सब खैरियत नाल होवोगे। गल करते सां यार भी बादशाह ते वजीर आपस च बैठे गल्लां कर रहे ते बादशाह वजीर नूं कहंदा कि ਜਿਹੜੀ ਗੱਲ ਕੰਨਾਂ ਨਾਲ ਸੁਣੀ ਹੋਵੇ ਨਾ ਉਹ ਝੂਠ ਹੋ ਜਾਂਦੀ ਹੈ ਤੇ ਜਿਹੜੀ ਹੋਵੇ ਅੱਖਾਂ ਨਾਲ ਵੇਖੀ ਉਹ ਝੂਠ ਨਹੀਂ ਹੁੰਦੀ। ਤੇ ਵਜ਼ੀਰ ਨੇ ਅੱਗੋਂ ਜਵਾਬ ਦਿੱਤਾ, ਉਹਨੇ ਕਿਹਾ ਬਾਦਸ਼ਾਹ ਸਲਾਮਤ, ਅੱਖਾਂ ਨਾਲ ਵੇਖੀ ਵੀ ਬਾਜ਼ ਔਕਾਤ ਵਿੱਚ ਝੂਠ ਹੋ ਜਾਂਦੀ ਹੈ। ਬਾਦਸ਼ਾਹ ਨੇ ਕਿਹਾ ਵਜ਼ੀਰ ਨੂੰ ਕਿ ਉਹਦਾ ਵੇਰਵਾ ਕਰ, ਉਹਦੀ ਵੰਡ ਕੱਢ ਕੇ ਉਹ ਕਿਵੇਂ ਹੁੰਦੀ ਹੈ। ਉਹਨੇ ਕਿਹਾ ਅੱਛਾ, ਜਦੋਂ ਟਾਈਮ ਆਏਗਾ ਮੈਂ ਉਦੋਂ ਤੈਨੂੰ ਦੱਸਾਂਗਾ। ਟਾਈਮ ਗੁਜ਼ਰਦਾ ਰਿਹਾ, ਵਕਤ ਗੁਜ਼ਰਦਾ ਰਿਹਾ। ਉਸ ਬਾਦਸ਼ਾਹ ਨੇ ਨਾ ਇੱਕ ਬੰਦਾ ਸਪੈਸ਼ਲ, ਉਹਦਾ ਬੰਦੇ ਦਾ ਕੰਮ ਹੀ ਇਹ ਸੀਗਾ ਕਿ ਉਹਨੇ ਸਿਰਫ ਬਾਦਸ਼ਾਹ ਦਾ ਬਿਸਤਰਾ ਵਿਛਾਉਣਾ ਤੇ ਇਕੱਠਾ ਕਰਨਾ। ਤੇ ਉਹ ਬੰਦੇ ਦੇ ਜ਼ਿਹਨ 'ਚ ਖਿਆਲ ਆਵੇ, ਜਿਹੜਾ ਬਿਸਤਰਾ ਵਿਛਾਉਂਦਾ ਹੁੰਦਾ ਸੀ, ਕਿ ਯਾਰ ਬਾਦਸ਼ਾਹ ਦੇ ਬਿਸਤਰੇ ਤੇ ਕਿੰਨਾ ਸਕੂਨ ਹੋਏਗਾ, ਕਿੰਨਾ ਪੁਰਸਕੂਨ ਨੀਂਦ ਆਉਂਦੀ ਹੋਏਗੀ ਕਿ ਜਿਹੜਾ ਬਾਦਸ਼ਾਹ ਇਸ ਬਿਸਤਰੇ ਤੇ ਸੌਂਦਾ। ਉਹਦੇ ਵੀ ਵਕਤ ਗੁਜ਼ਰਦਾ ਰਿਹਾ, ਦਿਲ ਦੇ ਵਿੱਚ ਖਿਆਲ ਆਉਂਦੇ ਰਹੇ। ਉਹ ਜਦੋਂ ਕੁਛ ਟਾਈਮ ਗੁਜ਼ਰਿਆ ਤੇ ਉਹ ਬੰਦੇ ਨੇ ਬਿਸਤਰਾ ਵਿਛਾਇਆ। ਬਿਸਤਰਾ ਵਿਛਾ ਕੇ ਤੇ ਉਸ ਦਿਨ ਉਹ ਆਪ ਹੀ ਬਿਸਤਰੇ ਦੇ ਵਿੱਚ ਸੌ ਗਿਆ। ਕਹਿੰਦਾ ਵੇਖਾਂ ਤਾਂ ਸਹੀ, ਲੰਮਾ ਪਿਆ, ਲੰਮੇ ਪੈ ਨੂੰ ਨੀਂਦ ਆ ਗਈ। ਬਾਦਸ਼ਾਹ ਦਾ ਬਿਸਤਰਾ ਸੀ ਆਖਰ, ਫਿਰ ਤੁਹਾਨੂੰ ਪਤਾ ਕਿ ਕਿੰਨਾ ਪੁਰਸਕੂਨ ਵਾਲਾ ਹੋਣਾ। ਉਹ ਲੰਮਾ ਪਿਆ ਤੇ ਉਹਨੇ ਕੱਪੜਾ ਜਿਹੜਾ ਸੀ ਨਾ ਉਹ ਮੂੰਹ ਤੇ ਲੈ ਲਿਆ। ਹੁਣ ਬਾਦਸ਼ਾਹ ਦੀ ਜਿਹੜੀ ਬੇਗਮ ਸੀ ਉਹ ਵੀ ਫਿਰਦੀ ਤੁਰਦੀ ਆਈ ਤੇ ਉਹਨੇ ਕਿਹਾ ਵੀ ਬਾਦਸ਼ਾਹ ਹੀ ਲੰਮਾ ਪਿਆ ਤੇ ਉਹ ਵੀ ਨਾਲ ਲੰਮੀ ਪੈ ਗਈ ਇੱਕੋ ਬਿਸਤਰੇ ਦੇ ਉੱਤੇ। ਜਦੋਂ ਹੁਣ ਉਹ ਨੌਕਰ ਵੀ ਲੰਮਾ ਪਿਆ ਤੇ ਬਾਦਸ਼ਾਹ ਦੀ ਬੇਗਮ ਵੀ ਲੰਮੀ ਪਈ। ਥੋੜਾ ਹੀ ਟਾਈਮ ਗੁਜ਼ਰਿਆ ਤੇ ਬਾਦਸ਼ਾਹ ਵੀ ਆ ਗਿਆ। ਬਾਦਸ਼ਾਹ ਗੁੱਸੇ ਨਾਲ ਲਾਲ ਪੀਲਾ, ਉਹਨੇ ਭਾਈ ਤਲਵਾਰ ਫੜ ਲਈ। ਉਹਨੇ ਕਿਹਾ ਮੈਂ ਦੋਵਾਂ ਨੂੰ ਨਹੀਂ ਰੱਖਣਾ, ਕਿ ਇਹ ਮੇਰਾ ਨੌਕਰ ਹੋ ਕੇ ਤੇ ਮੇਰੀ ਬੇਗਮ ਦੇ ਨਾਲ ਸੁੱਤਾ ਤੇ ਮੇਰੀ ਬੇਗਮ ਨੂੰ ਸ਼ਰਮ ਹਿਆ ਨਹੀਂ ਆਇਆ ਕਿ ਉਹ ਮੇਰੀ ਬੇਗਮ ਹੋ ਕੇ ਤੇ ਮੇਰੇ ਨੌਕਰ ਦੇ ਨਾਲ ਸੁੱਤੀ ਹੈ। ਖੈਰ ਵਜ਼ੀਰ ਵੀ ਉਨੀ ਗੱਲ ਨੂੰ ਪਹੁੰਚ ਆਇਆ। ਜਦੋਂ ਵਜ਼ੀਰ ਪਹੁੰਚ ਜਾਇਆ, ਕਤਲੋ ਗਾਰਤ ਸ਼ੁਰੂ ਕਰਨ ਲੱਗਾ ਤੇ ਬਾਦਸ਼ਾਹ ਨੂੰ ਉਹਨੇ ਕਿਹਾ ਕਿ ਤਹਿਕੀਕਾਤ ਵੀ ਕਿਸੇ ਚੀਜ਼ ਦਾ ਨਾਂ ਹੈ, ਥੋੜੀ ਤਹਿਕੀਕਾਤ ਕਰਕੇ ਪੁੱਛ ਲਾ ਕਿ ਕਿਉਂ ਸੁੱਤੇ ਆ, ਕੀ ਵਜ੍ਹਾ ਕੀ ਬਣੀ। ਜਦੋਂ ਇੰਨੀ ਗੱਲ ਹੋਈ, ਬਾਦਸ਼ਾਹ ਬੜਾ ਗੁੱਸੇ ਨਾਲ ਲਾਲ ਪੀਲ, ਉਹਦੇ ਗੱਲ ਦੇਣ ਚਾਹੀ ਵਜ਼ੀਰ ਦੀ। ਉਹਨੇ ਦੋਵਾਂ ਨੂੰ ਉਠਾਇਆ। ਪਹਿਲੇ ਬੇਗਮ ਆਪਣੀ ਨੂੰ ਪੁੱਛਿਆ ਵੀ ਤੈਨੂੰ ਸ਼ਰਮ ਨਹੀਂ ਆਈ, ਤੂੰ ਮੇਰਾ ਮੂੰਹ ਕਾਲਾ ਕਰਦੀ ਫਿਰਦੀ ਆ। ਤੇ ਉਹਨੇ ਕਿਹਾ ਵੀ ਇਹਨੇ ਮੂੰਹ ਤੇ ਕੱਪੜਾ ਲਿਆ ਸੀਗਾ ਤੇ ਮੈਂ ਸਮਝਿਆ ਵੀ ਬਾਦਸ਼ਾਹ ਹੀ ਲੰਮਾ ਪਿਆ ਤੇ ਮੈਂ ਨਾਲ ਤਾਂ ਪੈ ਗਈ। ਬਾਦਸ਼ਾਹ ਉਧਰੋਂ ਵਿਹਲਾ ਹੋਇਆ ਤੇ ਨੌਕਰ ਹੱਲ ਹੋ ਗਿਆ। ਨੌਕਰ ਨੂੰ ਪੁੱਛਿਆ, ਹਾਂ ਵੀ ਤੂੰ ਦੱਸ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਇੰਨੀ ਦੇਰ ਦਾ ਤੁਹਾਡਾ ਬਿਸਤਰਾ ਵਿਛਾਣਾ। ਬਿਸਤਰਾ ਵਿਛਾਉਂਦਿਆਂ ਵਿਛਾਉਂਦਿਆਂ ਇੱਕ ਦਿਨ ਦਿਨ ਦੇ ਵਿੱਚ ਆਇਆ ਕਿ ਬਾਦਸ਼ਾਹ ਨੂੰ ਕਿੰਨੀ ਨੀਂਦ ਸਕੂਨ ਦੀ ਇਸ ਬਿਸਤਰੇ ਤੇ ਆਂਦੀ ਹੋਏਗੀ। ਮੇਰਾ ਮਤਲਬ ਕਹਿਣ ਦਾ ਕਿ ਮੈਂ ਵੀ ਪੈ ਕੇ ਵੇਖ ਲਵਾਂ। ਤੇ ਮੈਂ ਲੰਮਾ ਪਿਆ ਤੇ ਮੈਨੂੰ ਨੀਂਦ ਆ ਗਈ ਤੇ ਮੈਂ ਮੂੰਹ ਤੇ ਕੱਪੜਾ ਲਿਆ ਹੋਇਆ ਸੀ, ਮੇਰੀ ਆਦਤ ਹੈ ਮੂੰਹ ਤੇ ਕੱਪੜਾ ਲੈ ਕੇ ਸੌਣ ਦੀ। ਤੇ ਉਹਨੇ ਕਿਹਾ ਵੀ ਬਾਦਸ਼ਾਹ ਹੀ ਤੁਹਾਡੀ ਬੇਗਮ ਵੀ ਆਣ ਕੇ ਨਾਲ ਲੰਮੀ ਪੈ ਗਈ ਤੇ ਹੁਣ ਜੋ ਤੁਹਾਡਾ ਦਿਲ ਕਰਦਾ। ਤੇ ਉਹ ਜਦੋਂ ਨੌਕਰ ਨੇ ਕਿਹਾ ਨਾ, ਉਹਨੇ ਕਿਹਾ ਵੀ ਅਸੀਂ ਤੁਹਾਡੀ ਰਾਇਆ ਦੇ ਵਿੱਚੋਂ ਆ, ਤੁਹਾਡੀ ਸਲਤਨਤ ਦੇ ਵਿੱਚੋਂ ਆ, ਤੇ ਜਦੋਂ ਕੋਈ ਵੀ ਵਾਧਾ ਘਾਟਾ ਹੁੰਦਾ ਹੈ ਤੇ ਬਾਦਸ਼ਾਹ ਸਲਾਮਤ ਆਪਣੀ ਰਾਇਆ ਨੂੰ, ਆਪਣੀ ਸਲਤਨਤ ਨੂੰ ਆਪਣੇ ਬੱਚਿਆਂ ਦੇ ਹਿਸਾਬ ਨਾਲ ਜਿਹੜਾ ਨਾ ਸਮਝਦੇ।
ਤੇ ਅਸੀਂ ਤੁਹਾਡੇ ਬੱਚੇ ਆ, ਤੇ ਜੇ ਬੱਚਾ ਮਾਂ ਦੇ ਨਾਲ ਸੌਂ ਗਿਆ ਤੇ ਕੁਛ ਵੀ ਨਹੀਂ ਹੋਇਆ। ਬਾਦਸ਼ਾਹ ਨੌਕਰ ਆਪਣੀ ਗੱਲ ਸੁਣਾ ਕੇ ਨਿਕਲ ਗਿਆ ਤੇ ਵਜ਼ੀਰ ਕੋਲ ਖੜਾ ਸਾਰੀ ਗੱਲ ਸੁਣਦਾ ਰਿਹਾ। ਤੇ ਜਦੋਂ ਗੱਲ ਹੋਈ ਖਤਮ, ਉਦੋਂ ਉਹਨੇ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਸਲਾਮਤ, ਮੈਂ ਤੁਹਾਨੂੰ ਇੱਕ ਦਿਨ ਇੱਕ ਗੱਲ ਕਹੀ ਸੀ ਕਿ ਕੰਨੀ ਸੁਣੀ ਗੱਲ ਝੂਠ ਹੋ ਜਾਂਦੀ ਹੈ, ਅੱਖੀ ਵੇਖੀ ਵੀ ਝੂਠ ਹੋ ਜਾਂਦੀ ਹੈ। ਤੇ ਹੁਣ ਇਹ ਤੁਹਾਡਾ ਅੱਖੀ ਵੇਖਿਆ ਵੀ ਝੂਠ ਹੋਇਆ, ਤੇ ਇਹ ਜਿਹੜਾ ਨਾ ਲਿਹਾਜ਼ਾ, ਇਹ ਮੇਰਾ ਮਤਲਬ ਕਹਿਣ ਦਾ ਕਿ ਹੁਣ ਇਹਨੂੰ ਮਾਫ ਕਰ ਦਿੱਤਾ ਜਾਵੇ। ਗੱਲ ਕਰਨ ਦਾ ਤੇ ਮਕਸਦ ਇਹ ਆ ਯਾਰਾਂ ਬੇਲੀਆਂ ਸੱਜਣਾ ਨਾਲ ਕਿ ਕੋਈ ਵੀ ਚੀਜ਼ ਆ ਉਹਦੀ ਪਹਿਲੇ ਤਹਿਕੀਕਾਤ ਕਰਿਆ ਕਰੋ, ਜਜ਼ਬਾਤੀ ਜਾਣ ਕੇ ਗੁੱਸਾ ਨਾ ਕਰਿਆ। ਆਈ ਨਾ ਸਮਝ? ਜਜ਼ਬਾਤ ਦੇ ਵਿੱਚ ਆਣ ਕੇ ਮੇਰਾ ਵੀਰ ਗੁੱਸਾ ਨਾ ਕਰਿਆ ਕਰੋ। ਕੋਈ ਵੀ ਗੱਲ ਆ ਉਹਨੂੰ ਵੇਖ ਲਿਆ ਕਰੋ, ਸੁਣ ਲਿਆ ਕਰੋ, ਫਿਰ ਅਗਲੇ ਪਾਸੇ ਜਾ ਕੇ ਕੋਈ ਫੈਸਲਾ ਲਿਆ ਕਰੋ।